ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਵੈਸੇ ਹੁੰਦੇ ਨੇ ਬਲਤੇਜ ਪਾਨੂ ਜੀ। ਉਹ ਬਿਮਾਰ ਹੋਣ ਦੇ ਕਾਰਨ ਸਾਡੇ ਨਾਲ ਪ੍ਰਵੀਨ ਸ਼ਰਮਾ ਜੀ ਅੱਜ ਵੀ ਜੋੜਨਗੇ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਸਪੈਸ਼ਲੀ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ, ਕੀ ਉੱਥੇ ਹੋ ਰਿਹਾ ਆ, ਕਿਸਾਨ ਕੀ ਕਰ ਰਹੇ ਆ, ਆਮ ਲੋਕਾਂ ਲਈ ਕੀ ਹੋ ਰਿਹਾ ਆ, ਉਸ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵੈਦੀ ਕਲੋਵਸੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰ ਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪਾਵਲਰ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਰੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸਾਨੋਜੇ ਤੋਂ, ਕਸ਼ਮੀਰ ਸਿੰਘ ਸੈਕਰਾਮੈਟੋ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਹਰਵੰਤ ਸਿੰਘ ਉਪੋਲ ਜੁੱਬਾ ਸਿਟੀ। ਇਹਨਾਂ ਦੇ ਸਭ ਦੇ ਬਹੁਤ ਬਹੁਤ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਮੇਰੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਖਬਰਾਂ ਤੇ ਮਸਲਿਆਂ ਵੱਲ ਵਧਣ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਔਰ ਪੂਰੀ ਟੀਮ ਨੂੰ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਜੀ। ਜੀ ਤੇ ਪ੍ਰਵੀਨ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਕਿ ਹੁਣ ਪਟਾਕਿਆਂ ਦਾ ਬੜਾ ਜ਼ੋਰ ਹੋਣਾ ਆ, ਤੇ ਇੱਕ ਗੋਦਾਮ ਦੇ ਵਿੱਚ ਅੱਗ ਲੱਗੀ ਤੇ 8 ਜਣਿਆਂ ਦੀ ਮੌਤ। ਹਾਂਜੀ, ਇਹ ਜਿਹੜੀ ਘਟਨਾ ਵਾਪਰੀ ਹੈ ਦਿੜਬਾ ਮੰਡੀ ਤੋਂ 6 ਕਿਲੋਮੀਟਰ ਪੈਂਦਾ ਕਸਬਾ ਸੂਲਰ, ਉੱਥੇ ਪਟਾਕਾ ਗੋਦਾਮ ਦੇ ਵਿੱਚ ਧਮਾਕਾ ਹੋਇਆ ਤੇ 8 ਜਣਿਆਂ ਦੀ ਮੌਤ ਹੋਈ ਆ, ਕਈ ਹੋਰ ਜਾਣੇ ਜ਼ਖਮੀ ਵੀ ਹੋਏ ਆ। ਤੇ ਪਤਾ ਇਹ ਲੱਗਿਆ ਕਿ ਜ਼ਖਮੀਆਂ ਨੂੰ ਕੱਢਣ ਦੇ ਲਈ ਭਾਵੇਂ ਰਾਹਤ ਕਾਰਜ ਜਾਰੀ ਨੇ, ਪਰ ਫਿਰ ਵੀ ਦੱਸਦੇ ਆ ਕਿ ਬੇਸ਼ੱਕ 8 ਮੌਤਾਂ ਦੀ ਪੁਸ਼ਟੀ ਹੋਈ ਹੈ, ਪਰ ਜਿਹੜਾ ਮਲਬਾ ਵਾ ਉਹਦੇ ਥੱਲੇ ਦੱਸਿਆ ਜਾ ਰਿਹਾ ਕਿ ਕਾਫੀ ਲੋਕ ਦੱਬੇ ਨੇ, ਜਿਹੜੇ ਕਰਕੇ ਇਹ ਸ਼ੰਕਾ ਖਦਸ਼ਾ ਜਤਾਇਆ ਜਾ ਰਿਹਾ ਕਿ ਜਿਹੜਾ ਮੌਤਾਂ ਦਾ ਅੰਕੜਾ ਵਾ ਉਹ ਹੋਰ ਵੱਧ ਸਕਦਾ ਹੈ। ਸੋ ਜਦੋਂ ਇਹਨੂੰ ਅੱਗ ਲੱਗੀ ਸੀ ਜਾਂ ਧਮਾਕਾ ਹੋਇਆ ਸੀ ਗੋਦਾਮ ਦੇ ਵਿੱਚ ਪਟਾਕਿਆਂ ਦੇ ਵਿੱਚ, ਤਾਂ ਨੇੜਲੇ ਜਿਹੜੇ ਘਰ ਹੈ ਉਹਨਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਸੀਗੀਆਂ। ਤੇ ਜਿਹੜੇ ਜ਼ਖਮੀ ਹੈ, ਪੰਜਾਬ ਸਰਕਾਰ ਨੇ ਗੱਲ ਕਹੀ ਹੈ ਕਿ ਜ਼ਖਮੀਆਂ ਦਾ ਇਲਾਜ ਕਰਵਾਇਆ ਜਾਊਗਾ ਔਰ ਪੂਰਾ ਖਰਚਾ ਜਿਹੜਾ ਇਲਾਜ ਦਾ ਉਹ ਪੰਜਾਬ ਸਰਕਾਰ ਕਰੂ। ਵੈਸੇ ਉੱਥੇ ਰਾਹਤ ਕਾਰਜ ਜਾਰੀ ਨੇ, ਪਰ ਸਾਡੇ ਜਿਹੜਾ ਅਸਲ ਦੇ ਵਿੱਚ ਦੁਖਾਂਤ ਜਿਹੜੇ ਵਾਪਰਦੇ ਆ ਉਹ ਇਹ ਹੈ ਕਿ ਇਹਨਾਂ ਜਿਹੜੀਆਂ ਫੈਕਟਰੀਆਂ ਨੇ, ਭਾਵੇਂ ਉਹ ਪਟਾਕਿਆਂ ਦੀਆਂ ਫੈਕਟਰੀਆਂ ਨੇ, ਭਾਵੇਂ ਕੋਈ ਹੋਰ ਮਟੀਰੀਅਲ ਦੀਆਂ ਫੈਕਟਰੀਆਂ ਨੇ, ਇੱਕ ਵਾਰੀ ਜਿਹੜੀ ਸਰਕਾਰ ਤੋਂ ਮਨਜ਼ੂਰੀ ਲੈ ਲਈ ਜਾਂਦੀ ਹੈ, ਉਸ ਤੋਂ ਬਾਅਦ ਕੋਈ ਮਾਪਦੰਡ ਤੇ ਕਿੰਨੇ ਖਰੇ ਉਤਰ ਰਹੇ ਨੇ, ਉਹ ਕੀ ਪ੍ਰੋਡਕਸ਼ਨ ਕਰ ਰਹੇ ਆ, ਪ੍ਰੋਡਕਸ਼ਨ ਨੂੰ ਸੰਭਾਲਣ ਦਾ ਕੀ ਸੁਰੱਖਿਆ ਇੰਤਜ਼ਾਮਾਤ ਨੇ, ਇਹਨਾਂ ਚੀਜ਼ਾਂ ਦੀ ਸਮੀਖਿਆ ਹੀ ਨਹੀਂ ਹੁੰਦੀ। ਤੇ ਇਸ ਕਰਕੇ ਆਪਾਂ ਆਮ ਹੀ ਸੁਣਦੇ ਹਾਂ ਪੰਜਾਬ ਸਮੇਤ ਜਿਹੜੇ ਵੀ ਆਪਾਂ ਇੰਡਸਟਰੀ ਦੇ ਏਰੀਆਜ਼ ਨੇ ਕਿ ਕਿਤੇ ਧਮਾਕਾ ਹੋ ਗਿਆ, ਕਿਤੇ ਸ਼ਾਰਟ ਸਰਕਟ ਹੋ ਗਿਆ, ਕਿਤੇ ਬਿਲਡਿੰਗ ਡਿੱਗ ਪਈ। ਸੋ ਇਹ ਚੀਜ਼ਾਂ ਤਾਂ ਵਾਪਰਦੀਆਂ ਨੇ, ਕਿਤੇ ਨਾ ਕਿਤੇ ਅਸੀਂ ਸਮੀਖਿਆ ਨਹੀਂ ਕਰਦੇ, ਪੜਤਾਲ ਨਹੀਂ ਕਰਦੇ। ਇਹ ਕਿਹਾ ਜਾ ਸਕਦਾ ਕਿ ਇੱਥੇ ਜਿਹੜਾ ਪੈਸਿਆਂ ਦਾ ਲੈਣ ਦੇਣ ਚੱਲਦਾ, ਹਫ਼ਤੇ ਚੱਲਦੇ ਆ, ਮਹੀਨੇ ਚੱਲਦੇ ਆ, ਉਹਨਾਂ ਕਰਕੇ ਜਦੋਂ ਕੋਈ ਇਹੋ ਜਿਹੀ ਆਪ ਦਾ ਕੋਈ ਵਿਪਤਾ ਵਾਪਰਦੀ ਹੈ ਤੇ ਉਹਦੇ ਚ ਮਰਦਾ ਕੌਣ ਹੈ? ਆਮ ਬੰਦਾ, ਮਜ਼ਦੂਰ ਬੰਦਾ। ਸੋ ਮੇਰੇ ਖਿਆਲ ਦੇ ਨਾਲ ਜੇ ਅਸੀਂ ਸਮੀਖਿਆ ਕਰ ਲਈ ਸਾਡਾ ਸਿਸਟਮ ਹੈ ਦੀਆਂ ਫੈਕਟਰੀਆਂ ਦੀ ਜਿੱਥੇ ਧਮਾਕੇ ਹੁੰਦੇ, ਹੁਣ ਇਸ ਧਮਾਕੇ ਦੀ ਜਾਂਚ ਹੋਵੇ ਤਾਂ ਪਤਾ ਲੱਗੇ ਕਿਹੜੇ ਕਾਰਨ ਹੈ। ਜਿੰਨੀਆਂ ਹੋਰ ਫੈਕਟਰੀਆਂ ਫਿਰ ਉਹਨਾਂ ਦੇ ਵਿੱਚ ਕਾਰਨ ਲੱਭੇ ਜਾਂ ਫਿਰ ਤਾਂ ਅਸੀਂ ਹਾਦਸੇ ਰੋਕ ਸਕਦੇ ਹਾਂ। ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਬਹੁਤਾ ਇੰਟਰਸਟ ਨਹੀਂ ਹੈ ਹਾਦਸੇ ਰੋਕਣ ਦੇ ਵਿੱਚ, ਲੋਕਾਂ ਨੂੰ ਉਹਨਾਂ ਦੇ ਹਾਲ ਤੇ ਜ਼ਿਆਦਾ ਛੱਡਿਆ ਗਿਆ ਜੀ। ਬਿਲਕੁਲ ਜੀ, ਮਰਨ ਤੋਂ ਬਾਅਦ ਹੀ ਜੋ ਤੁਸੀਂ ਦੱਸਿਆ ਸਮੀਖਿਆ ਮਰਨ ਤੋਂ ਬਾਅਦ ਲੋਕਾਂ ਦੀ ਹੁੰਦੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਨੇ ਚੜ੍ਹਾਈ ਕਰਨੀ ਜੀ ਮੋਤੀ ਮਹਿਲ ਵੱਲ, ਤੇ ਉਧਰ ਆਗੂਆਂ ਦੀ ਫੜੋ ਫੜਾਈ ਵੀ ਜਾਰੀ। ਹਾਂਜੀ ਬਿਲਕੁਲ, ਕਿਸਾਨ ਅੰਦੋਲਨ ਜਿਹੜਾ ਵਾ ਜੀ ਉਹ ਇਸ ਵੇਲੇ ਕੈਪਟਨ ਸਰਕਾਰ ਨੂੰ 6 ਮਹੀਨੇ ਨਹੀਂ ਹਲੇ ਹੋਇਆ ਆਇਆ ਨੂੰ, ਪਰ ਕਿਸਾਨ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਹੋ ਚੁੱਕਿਆ ਵਾ। ਔਰ ਤੁਸੀਂ ਦੇਖੋ ਕਿ ਕਿੰਨੇ ਦਾਅਵੇ ਦੇ ਨਾਲ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਖੁਦ ਇਹ ਗੱਲ ਕਹਿੰਦੇ ਹੁੰਦੇ ਸਟੇਜਾਂ ਦੇ ਉੱਤੇ, ਜਦੋਂ ਆਪਾਂ ਰੈਲੀਆਂ ਸੁਣਦੇ ਸੀ ਉਹਨਾਂ ਦੀਆਂ, ਤਾਂ ਉਹ ਕਹਿੰਦੇ ਸੀ ਕਿ 6 ਮਹੀਨਿਆਂ ਦਾ ਸਮਾਂ ਦੇ ਦਿਓ ਮੈਨੂੰ ਇੱਕ ਵਾਰੀ ਕੁਰਸੀ ਤੇ ਬਿਠਾ ਦਿਓ, ਤੁਹਾਨੂੰ ਮੈਂ ਖੁਦਕੁਸ਼ੀ ਨਹੀਂ ਕਰਨ ਦਿੰਦਾ। ਪਰ ਹੁਣ ਇੱਕ ਬਹੁਤ ਵੱਡੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨਾ ਪੈ ਰਿਹਾ ਕੈਪਟਨ ਸਰਕਾਰ ਨੂੰ, ਤੇ ਇਸੇ ਕਰਕੇ ਜਿਹੜੀ ਪੁਲਿਸ ਹੈ ਉਹ ਇਸ ਅੰਦੋਲਨ ਨੂੰ ਰੋਕਣ ਦੇ ਲਈ, ਇਹਨੂੰ ਤਾਰ ਪੀਡੋ ਕਰਨ ਦੇ ਲਈ ਪੱਬਾਂ ਭਾਰ ਹੈ। ਔਰ ਲੌਂਗੋਵਾਲ ਦੇ ਵਿੱਚ ਜਿਹੜੀ ਪੁਲਿਸ ਆ ਉਹਨਾਂ ਨੇ ਛਾਪਾ ਮਾਰਿਆ ਸੀ ਕਿਸੇ ਕਿਸਾਨ ਆਗੂ ਨੂੰ ਫੜਨ ਦੇ ਲਈ, ਪਰ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਮੌਜੂਦ ਸੀਗੇ, ਇਸ ਕਰਕੇ ਉਹਨਾਂ ਨੇ ਪੁਲਿਸ ਦਾ ਸਾਹਮਣਾ ਕੀਤਾ। ਤੇ ਜਦੋਂ ਸਾਹਮਣਾ ਕੀਤਾ ਤੇ ਔਰਤਾਂ ਸਮੇਤ 2 ਔਰਤਾਂ ਦੇ ਵਿੱਚ 3-4 ਖਾਨ ਨੇ, 2 ਪੁਲਿਸ ਮੁਲਾਜ਼ਮ ਨੇ, ਤਾਂ ਉਹ ਫੱਟੜ ਹੋ ਗਏ, ਜਿਹੜੀ ਝੜਪ ਹੋਈ ਸੀ ਇਹਨਾਂ ਦੇ ਵਿੱਚ। ਪਰ ਫਿਰ ਵੀ ਆਗੂਆਂ ਦੀ ਜਿਹੜੀ ਆ ਫੜੋ ਫੜਾਈ ਜਾਰੀ ਹੈ। ਔਰ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਬੇਸ਼ੱਕ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ, ਅਸੀਂ ਜਿਹੜਾ ਵਾ ਇੱਥੇ ਇਹ ਧਰਨਾ ਦੇਣਾ ਵਾ। ਔਰ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਸ਼ਾਂਤਮਈ ਧਰਨੇ ਆ
ਉਹਨਾਂ ਦੀ ਇਜਾਜ਼ਤ ਨਾ ਦੇਣ ਕਰਕੇ ਪੰਜਾਬ ਸਰਕਾਰ ਹੈ ਜਿਹੜੀ ਉਹ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਤੇ ਤਾਨਾਸ਼ਾਹ ਰਵੱਈਆ ਅਖਤਿਆਰ ਕਰ ਰਹੀ ਹੈ, ਜਿਹੜਾ ਕਿ ਡੈਮੋਕ੍ਰੇਸੀ ਦੇ ਵਿੱਚ ਕੋਈ ਥਾਂ ਨਹੀਂ ਰੱਖਦਾ। ਸੋ ਜੇਕਰ ਸੰਵਿਧਾਨ ਨੇ ਤੁਹਾਨੂੰ ਰਾਈਟ ਦਿੱਤਾ ਵਾ ਆਪਣੀ ਆਵਾਜ਼ ਬੁਲੰਦ ਕਰਨ ਦਾ, ਪ੍ਰੋਟੈਸਟ ਕਰਨ ਦਾ, ਤਾਂ ਮੇਰੇ ਖਿਆਲ ਨਾਲ ਸਰਕਾਰਾਂ ਨੂੰ ਡਰਨਾ ਨਹੀਂ ਚਾਹੀਦਾ ਆਵਾਜ਼ ਤੋਂ, ਆਮ ਆਦਮੀ ਦੀ ਆਵਾਜ਼ ਤੋਂ। ਪਰ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਕਰਜ਼ਾ ਮਾਫ ਹੋਇਆ ਉਹਦਾ ਨੋਟੀਫਿਕੇਸ਼ਨ ਨਾ ਜਾਰੀ ਹੋਣਾ, ਜਾਂ ਕੀੜੇ ਮਾਰ ਦਵਾਈਆਂ ਜਾਲੀ ਹੋਣੀਆਂ, ਬੀਜ ਜਾਲੀ ਮਿਲਣੇ, ਨਰਮੇ ਦੀ ਫਸਲ ਦੇ ਉੱਤੇ ਫਿਰ ਆਪਾਂ ਕਹਿ ਲਈਏ ਕਿ ਚਿੱਟਾ ਮੱਛਰ ਭੂਰੀ ਜੂੰ ਦਾ ਹਮਲਾ ਹੋਣਾ, ਤਾਂ ਇਹ ਚੀਜ਼ਾਂ ਸਾਬਿਤ ਕਰਦੀਆਂ ਨੇ ਕਿ ਹਾਲੇ ਤੱਕ ਸਰਕਾਰ ਉਸ ਸੰਜੀਦਗੀ ਦੇ ਨਾਲ ਖੇਤੀਬਾੜੀ ਜਿਹੜਾ ਮਹਿਕਮਾ ਵਾ ਜਾਂ ਖੇਤੀਬਾੜੀ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਇੰਡਸਟਰੀ ਹੈ, ਇਸ ਚੀਜ਼ ਦੇ ਵਿੱਚ ਉਨੀ ਗੰਭੀਰਤਾ ਦੇ ਨਾਲ ਨਹੀਂ ਕੰਮ ਕੀਤੇ ਗਏ ਜਿੰਨੇ ਕਿ ਚਾਹੀਦੇ ਸੀ। ਜੀ ਅੱਜ ਹੀ ਤੇ ਅੱਗੇ ਗੱਲ ਇਹਨਾਂ ਦੇ ਨਾਲ ਲੱਗਦੀ ਕਰੀਏ ਕਿ ਭਗਵੰਤ ਮਾਨ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਪੂਰਾ ਪੰਜਾਬ ਮੋਤੀ ਮਹਿਲ ਵੱਲ ਕੂਚ ਕਰਨ ਲਈ ਤਿਆਰ। ਦੇਖੋ ਜੀ, ਇਸ ਮਸਲੇ ਤੇ ਸਿਆਸਤ ਤੇਜ਼ ਹੋ ਚੁੱਕੀ ਹੈ ਤੇ ਹੁਣ ਭਗਵੰਤ ਮਾਨ ਜਿਹੜੇ ਕਿ ਸੂਬਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਕਿ ਇਕੱਲੇ ਕਿਸਾਨਾਂ ਦੀ ਗੱਲ ਨਾ ਕਰੋ ਤੁਸੀਂ, ਸਗੋਂ ਪੂਰਾ ਪੰਜਾਬ ਆ ਜਿਹੜਾ ਮੋਤੀ ਮਹਿਲ ਵੱਲ ਨੂੰ ਕੂਚ ਕਰਨ ਦੇ ਲਈ ਤਿਆਰ ਬੈਠਾ ਵਾ। ਪਰ ਉਹ ਕਹਿੰਦੇ ਮੋਤੀ ਮਹਿਲ ਖਾਲੀ ਹੈ, ਉੱਥੇ ਕੂਚ ਕਰਕੇ ਕਰੋਗੇ ਕਿ ਤੁਸੀਂ। ਉਹ ਕਹਿੰਦੇ ਕਿ ਜਦੋਂ ਹਲਕੇ ਦੇ ਵਿੱਚ ਕੈਪਟਨ ਪ੍ਰੋਗਰਾਮ ਕੀਤਾ ਜਾਂਦਾ ਸੀ, ਇੱਕ ਹਲਕੇ ਦੇ ਵਿੱਚ ਕੈਪਟਨ, ਤੇ ਉਦੋਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰ ਲਏ ਇਹਨਾਂ ਨੇ। ਤੇ ਹੁਣ ਜਦੋਂ ਮੁੱਖ ਮੰਤਰੀ ਬਣ ਗਏ ਕੈਪਟਨ ਅਮਰਿੰਦਰ ਸਿੰਘ, ਉਦੋਂ ਭਗਵੰਤ ਮਾਨ ਕਹਿੰਦੇ ਕਿ ਉਦੋਂ ਬਾਅਦ ਪੰਜਾਬ ਦੇ ਵਿੱਚ ਹੀ ਨਹੀਂ ਆਏ। 6 ਮਹੀਨਿਆਂ ਦੇ ਵਿੱਚ 6 ਵਾਰੀ ਪੰਜਾਬ ਨਹੀਂ ਆਏ। ਸ਼ਿਮਲਾ, ਦਿੱਲੀ, ਚੰਡੀਗੜ੍ਹ, ਯੂਕੇ, ਇੱਥੇ ਉਹ ਜਿਹੜੀਆਂ ਆਪਾਂ ਕਹਿ ਲਈਏ ਕਿ ਆਪਣਾ ਕੰਮਕਾਜ ਕਰ ਰਹੇ ਨੇ। ਸੋ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇੱਕ ਤਾਂ ਬੇਸ਼ੱਕ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਕਿਸਾਨੀ ਪ੍ਰਤੀ ਜ਼ੀਰੋ ਹੈ, ਦੂਜਾ ਉਹ ਕਹਿੰਦੇ ਕਿ ਖੇਤੀਬਾੜੀ ਮੰਤਰੀ ਹੈ ਨਹੀਂ ਗਾ ਜਦੋਂ ਇਹਨਾਂ ਕੋਲੇ, ਤੇ ਕੰਮ ਕੀ ਕਰ ਲੈਣਗੇ। ਤੇ ਤੀਜੀ ਗੱਲ ਇਹ ਹੈ ਕਿ ਇਕੱਲਾ ਉਹਨਾਂ ਨੇ ਕਾਂਗਰਸ ਤੇ ਨਹੀਂ ਦਵਾ ਲਾਇਆ, ਉਹਨਾਂ ਨੇ ਭਾਜਪਾ ਤੇ ਵੀ ਤਵਾ ਲਾਇਆ। ਉਹ ਜਿਹੜਾ ਬਿਆਨ ਦਿੱਤਾ ਸੀ ਵਿਜੇ ਸਾਂਪਲਾ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆਧਾਰ ਗਵਾ ਚੁੱਕੀ ਹੈ, ਉਹਦੇ ਬਾਰੇ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਭਾਜਪਾ ਨੂੰ 2007 ਦੇ ਵਿੱਚ 23 ਸੀਟਾਂ ਮਿਲੀਆਂ ਸੀ, 2012 ਦੇ ਵਿੱਚ 13 ਮਿਲੀਆਂ, 7 ਦੇ ਵਿੱਚ ਸਿਰਫ 3 ਸੀਟਾਂ ਤੇ ਰਹਿ ਗਏ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੀ ਪਾਰਟੀ ਨੇ ਆਧਾਰ ਗਵਾਇਆ ਵਾ। ਸੋ ਠੀਕ ਹੈ, ਭਗਵੰਤ ਮਾਨ ਨੇ ਜਿਹੜੇ ਉਹਨਾਂ ਦਾ ਫਰਜ਼ ਬਣਦਾ ਹੈ ਵਿਰੋਧੀ ਧਿਰ ਦੇ ਵਜੋਂ, ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਦੇ ਲੋਕਤੰਤਰ ਢਾਂਚੇ ਦੇ ਵਿੱਚ ਵਿਚਰ ਰਹੀ ਹੈ। ਪਰ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆ ਕਿਸਾਨੀ ਹੱਕਾਂ ਦੀ ਖਾਤਰ ਖਾਸ ਕਰਕੇ, ਤਾਂ ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਨੂੰ ਘੇਰਨਾ ਚਾਹੀਦਾ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਖੁਦ ਇਸ ਗੱਲ ਦੀ ਮੰਗ ਕਰ ਚੁੱਕੀ ਹੈ ਕਿ ਕਿਸਾਨੀ ਤੇ ਇੱਕ ਸੈਸ਼ਨ ਬੁਲਾਇਆ ਜਾਵੇ। ਜੀ ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਸਹਿਣਸ਼ੀਲਤਾ ਤੇ ਬੇਰੁਜ਼ਗਾਰੀ ਦੀ, ਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਣਗੀਆਂ ਨੇ, ਰਾਹੁਲ ਗਾਂਧੀ ਦਾ ਬਿਆਨ। ਹਾਂਜੀ, ਰਾਹੁਲ ਗਾਂਧੀ ਸਾਹਿਬ ਇਸ ਵੇਲੇ US ਦੇ ਦੌਰੇ ਤੇ ਨੇ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਅਸਹਿਣਸ਼ੀਲਤਾ ਦੇ ਕੇਸ ਵੱਧਦੇ ਜਾ ਰਹੇ ਹੈ, ਆਪਾਂ ਕਹਿ ਲਈਏ ਕਿ ਇੱਕ ਅਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ, ਔਰ ਜਿਸ ਤਰੀਕੇ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ, ਤਾਂ ਇਹ ਵਿਕਾਸ ਤੇ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਸਾਬਿਤ ਹੋ ਸਕਦੀਆਂ। ਅਮਰੀਕਾ ਜਾ ਕੇ ਤਾਂ ਇਹ ਚੀਜ਼ਾਂ ਰੁਕਣੀਆਂ ਨੇ। ਜੇ ਰਾਹੁਲ ਗਾਂਧੀ ਸਾਹਿਬ ਕਹਿਣ ਕਿ US ਜਾ ਕੇ ਮੈਂ ਇਹ ਚੀਜ਼ਾਂ ਤੇ ਬਿਆਨ ਦੇਵਾਂ ਤੇ ਇਹ ਚੀਜ਼ਾਂ ਰੁਕ ਜਾਣਗੀਆਂ, ਤਾਂ ਨਹੀਂ। ਇੱਕ ਵਾਰ ਦਲਿਤ ਭਾਈਚਾਰੇ ਦੇ ਲੋਕਾਂ ਤੇ ਗੱਲਬਾਤ ਹੋ ਰਹੀ ਸੀ ਲੋਕ ਸਭਾ ਦੇ ਵਿੱਚ, ਤੇ ਰਾਹੁਲ ਗਾਂਧੀ ਸਾਹਿਬ ਉੱਥੇ ਸੌਂ ਰਹੇ ਸੀਗੇ, ਉਹ ਫੋਟੋ ਕਾਫੀ ਵਾਇਰਲ ਹੋਈ। ਸੋ ਠੀਕ ਹੈ, ਕੌਮਾਂਤਰੀ ਮੰਚ ਤੇ ਜਾ ਕੇ ਤੁਸੀਂ ਆਪਣੇ ਦੇਸ਼ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਜ਼ਿਕਰ ਕਰੋ, ਤੁਹਾਨੂੰ ਮੁਬਾਰਕ। ਪਰ ਅਸਲ ਦੇ ਵਿੱਚ ਤੁਹਾਨੂੰ ਲੋਕਾਂ ਨੇ ਵਿਰੋਧੀ ਧਿਰ ਦਾ ਇੱਕ ਰੋਲ ਅਦਾ ਕੀਤਾ, ਔਰ ਉਹ ਰੋਲ ਜਿਹੜਾ ਇਸ ਵੇਲੇ ਹੈ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਜਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਦਾ ਜ਼ੀਰੋ ਹੈ। ਲੋਕ ਨੋਟਬੰਦੀ ਤੋਂ ਨਾਰਾਜ਼ ਨੇ, ਲੋਕ GST ਤੋਂ ਨਾਰਾਜ਼ ਨੇ, ਲੋਕ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਤੋਂ ਨਾਰਾਜ਼ ਨੇ, ਲੋਕ ਯੂਨੀਵਰਸਿਟੀਆਂ ਦੇ ਵਿੱਚ ਲਗਾਤਾਰ ਵੱਧਦੀ ਇੰਟਰਫੇਰੈਂਸ ਤੋਂ ਨਾਰਾਜ਼ ਨੇ। ਪਰ ਦੱਸੇ ਕਾਂਗਰਸ ਕਿ ਕਿਹੜੇ ਮਸਲੇ ਤੇ ਉਹਨਾਂ ਨੇ ਲੋਕਾਂ ਦਾ ਸਾਥ ਦਿੱਤਾ। ਜੀ ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ 5000 ਦਾ ਇੱਕ ਬੈਂਗਣ ਵੇਚਣ ਵਾਲਾ ਹੁਣ 20 ਰੁਪਏ ਦਿਹਾੜੀ ਤੇ ਉਗਾਵੇਗਾ ਸਬਜ਼ੀਆਂ। ਹਾਂਜੀ, ਹੈਰਾਨੀ ਹੋਊਗੀ ਤੁਹਾਨੂੰ ਇਹ ਗੱਲ ਸੁਣ ਕੇ ਕਿ 5000 ਦੇ ਜਿਹੜੇ ਬੰਦੇ ਕਦੇ ਬੈਂਗਣੀ ਵੇਚਦੇ ਹੁੰਦੇ ਸੀ, ਇੱਕ ਬੈਂਗਣ ਜਿਹੜਾ ਬੰਦੇ 5000 ਦਾ ਵੇਚਦੇ ਹੁੰਦੇ ਸੀ, ਉਹ 20 ਰੁਪਏ ਦਿਹਾੜੀ ਤੇ ਮਤਲਬ ਗੱਲ ਪਚਦੀ ਨਹੀਂ। ਪਰ ਅਸਲ ਦੇ ਵਿੱਚ ਇਹ ਗੱਲ ਸਹੀ ਹੈ ਕਿ ਜਿਹੜਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਜਿਹੜਾ ਗੁਰਮੀਤ ਹਿੰਸਾ ਵਾ ਇਸ ਵੇਲੇ ਸਜ਼ਾ ਯਾਫਤਾ ਵਾ ਤੇ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਬੰਦਾ ਬੰਦ ਆ। ਤੇ ਜੇਲ੍ਹ ਜਿਹੜਾ ਪ੍ਰਸ਼ਾਸਨ ਹੈ ਉਹ ਇਹ ਗੱਲ ਕਹਿੰਦਾ ਵਾ, ਡਾਇਰੈਕਟਰ ਜਨਰਲ ਨੇ ਜੇਲ੍ਹਾਂ ਦੇ KP ਸਿੰਘ, ਤੇ ਉਹ ਕਹਿੰਦੇ ਕਿ ਹੁਣ ਉਹਨਾਂ ਦੀ ਬੈਰਕ ਜਿਹੜੀ ਹੈ ਗੁਰਮੀਤ ਹਿੰਸਾ ਦੀ, ਉਹਦੇ ਨੇੜੇ 600 ਗਜ਼ ਜਗ੍ਹਾ ਉੱਤੇ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗੁਰਮੀਤ ਹਿੰਸਾ ਨੂੰ, ਤੇ ਇਹਦੇ ਬਦਲੇ 20 ਰੁਪਏ ਦਿਹਾੜੀ ਮਿਲੂਗੀ। ਤੇ ਇਹ ਜਿਹੜਾ ਕੰਮ ਦਿੱਤਾ ਇਹ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਹੜੇ ਗੈਰ ਹੁਨਰਮੰਦ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਕੋਈ ਹੁਨਰ ਨਹੀਂ ਹੁੰਦਾ, ਤੇ ਇਹਨਾਂ ਨੂੰ ਫਿਰ ਇਹੀ ਮਿਹਨਤਾਨਾ ਮਿਲਦਾ। ਤੇ ਉਹ ਕਹਿੰਦੇ ਕਿ ਜਿਹੜੀਆਂ ਗੁਰਮੀਤ ਹਿੰਸਾ ਸਬਜ਼ੀਆਂ ਉਗਾਊਗਾ
ਉਹ ਜੇਲ੍ਹ ਦੇ ਵਿੱਚ ਹੀ ਪਕਾ ਕੇ ਕੈਦੀਆਂ ਨੂੰ ਖਵਾਈਆਂ ਜਾਣਗੀਆਂ। ਤੇ ਨਾਲ ਗੱਲ ਇਹ ਹੈ ਕਿ ਇਹ ਖੁਦ ਜੇਲ੍ਹ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਗੁਰਮੀਤ ਰਾਮ ਹੀ ਨਾ ਤਾਂ ਬਾਹਲਾ ਪੜ੍ਹਿਆ ਲਿਖਿਆ, ਨਾ ਉਹਦੇ ਕੋਈ ਕੋਲੇ ਖਾਸ ਹੁਨਰ ਹੈ, ਇਸ ਕਰਕੇ ਉਹਨੂੰ ਕੋਈ ਖਾਸ ਮੁਹਾਰਤ ਵਾਲਾ ਕੰਮ ਨਹੀਂ ਦਿੱਤਾ ਜਾ ਸਕਦਾ। ਤੇ ਇਸੇ ਕਰਕੇ ਹੁਣ ਉਹ ਜਿਹੜਾ ਵਾ ਸਬਜ਼ੀਆਂ ਉਗਾਊਗਾ, ਜਿਹੜਾ ਆਮ ਇੱਕ ਕੈਦੀ ਜਿਹੜਾ ਬਿਨਾਂ ਮੁਹਾਰਤ ਤੋਂ ਬੰਦਾ ਕੰਮ ਕਰਦਾ। 2 ਮੋਬਾਈਲ ਨੰਬਰ ਉਹਨੇ ਦਿੱਤੇ ਆ ਜਿਨ੍ਹਾਂ ਤੇ ਉਹ ਗੱਲ ਕਰਨੀ ਚਾਹੁੰਦਾ। ਇਹਦੇ ਵਿੱਚ ਇੱਕ ਨੰਬਰ ਉਹਦਾ ਆਪਣਾ ਹੀ ਹੈ ਜਿਹੜਾ ਕਿ ਸ਼ਾਇਦ ਉੱਥੇ ਹੈ ਨਹੀਂ ਗਾ, ਦੂਜਾ ਨੰਬਰ ਹਨੀਪ੍ਰੀਤ ਦਾ ਹੈ। ਜਿਹੜੇ 10 ਬੰਦਿਆਂ ਦੀ ਲਿਸਟ ਇਹਨੇ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਪਤਨੀ ਹਰਜੀਤ ਕੌਰ ਦਾ ਨਾਮ ਹੈ ਨਹੀਂ ਸੀ, ਹਨੀਪ੍ਰੀਤ ਦਾ ਨਾਮ ਸੀਗਾ। ਔਰ ਦੱਸਦੇ ਆ ਕਿ ਇਸ ਵੇਲੇ ਜਿਹੜੀ ਹਿੰਸਾ ਵਾਪਰੀ ਸੀ ਪੰਚਕੂਲਾ ਦੇ ਵਿੱਚ, ਉਸ ਮਾਮਲੇ ਦੇ ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਦੇ ਵਿੱਚ ਹਨੀਪ੍ਰੀਤ ਦੇ ਉੱਤੇ ਪੰਚਕੂਲਾ ਦੇ ਸੈਕਟਰ 5 ਥਾਣੇ ਤੇ ਕੇਸ ਵੀ ਦਰਜ ਕੀਤਾ ਗਿਆ। 345 ਨੰਬਰ FIR ਹੈ। ਸੋ ਦੂਜੀ ਗੱਲ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਪਤਾ ਨਹੀਂ ਕਿਉਂ ਕਹੀ ਜਾਂਦਾ ਵੀ ਇਹਨਾਂ 'ਚ ਕੋਈ ਹੁਨਰ ਨਹੀਂ। ਇਹ ਗੁਰਮੀਤ ਇੰਸਾਂ ਨੇ ਤਾਂ ਫਿਲਮਾਂ ਬੜੀਆਂ ਬਣਾਈਆਂ, ਐਕਟਿੰਗ ਵੀ ਕੀਤੀ ਹੈ, ਮਿਊਜ਼ਿਕ ਵੀ ਖੁਦ ਦਿੱਤਾ, ਸਕ੍ਰਿਪਟ ਰਾਈਟਿੰਗ ਵੀ ਕੀਤੀ ਹੈ, ਸਾਰਾ ਕੁਛ ਖੁਦ ਕੀਤਾ, ਆਲ ਇਨ ਵਨ ਸੀਗਾ ਗੁਰਮੀਤ ਇੰਸਾਂ ਤਾਂ। ਫਿਰ ਜਾਂ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਮੈਨੂੰ ਲੱਗਦਾ ਕੋਈ ਭੁਲੇਖਾ ਪੈ ਗਿਆ, ਜਾਂ ਫਿਰ ਜਿਹੜੀ ਲੁਕਾਈ ਪਿੱਛੇ ਤੁਰੀ ਫਿਰਦੀ ਹੈ ਉਹਨਾਂ ਤੋਂ ਥੋੜ੍ਹੀ ਜਿਹੀ ਅੱਖਾਂ ਤੋਂ ਪੱਟੀ ਲਾਉਣ ਵਾਲੀ ਹੈ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਪਟਵਾਰਖਾਨੇ ਦੇ ਵਿੱਚ ਰਿਕਾਰਡ ਚੋਰੀ ਹੋ ਗਿਆ ਸੀ, ਪਰ ਉਹ ਮਿਲਿਆ ਜਾ ਕੇ ਕਬਾੜੀਏ ਤੋਂ। ਹਾਂਜੀ ਬਿਲਕੁਲ, ਖਬਰਾਂ ਤੁਸੀਂ ਵੀ ਸਾਂਝੀਆਂ ਕਰਦੇ ਰਹਿੰਦੇ ਆਪਾਂ ਸਾਰੇ ਜਦੋਂ ਆਪਣਾ ਖਬਰਾਂ ਦਾ ਬੁਲੇਟਿਨ ਹੁੰਦਾ। ਪਰ ਤੁਹਾਨੂੰ ਮੈਂ ਥੋੜ੍ਹੀ ਜਿਹੀ ਤਫਸੀਲ ਦੇ ਵੱਲ ਲੈ ਕੇ ਜਾਣਾ ਚਾਹੁੰਦਾ ਵਾਂ। ਜਦੋਂ ਇੱਥੇ ਸਿੰਜਾਈ ਮਹਿਕਮੇ ਦੇ ਵਿੱਚ ਘੁਟਾਲੇ ਹੋਏ ਸੀਗੇ ਤਾਂ ਉਹਨਾਂ ਅਫਸਰਾਂ ਨੇ ਏਕਾ ਕਰ ਲਿਆ ਸੀ। ਉਹ ਕਹਿੰਦੇ ਕਿ ਅਸੀਂ ਜਾਂਚ ਜਿਹੜੀ ਆ ਉਹ ਵਿਜੀਲੈਂਸ ਤੋਂ ਨਹੀਂ ਕਰਵਾ ਸਕਦੇ, ਹੁਣ ਜਾਂਚ ਜਿਹੜੀ ਹੈ ਉਹ ਮਹਿਕਮੇ ਦੀ ਇੱਕ ਕਮੇਟੀ ਕਰ ਰਹੀ ਹੈ। ਉਹ ਕਹਿੰਦੇ ਰਿਕਾਰਡ ਨਹੀਂ ਅਸੀਂ ਦੇ ਸਕਦੇ। ਹੁਣ ਉਸ ਤੋਂ ਬਾਅਦ ਕਾਫੀ ਮਹਿਕਮੇ ਜਿਨ੍ਹਾਂ ਨੇ ਰੌਲਾ ਪਾਤਾ। ਹੁਣ ਚਲੋ ਖੈਰ ਮੈਂ ਇਹਦੇ ਨਾਲ ਰਿਲੇਟ ਤਾਂ ਨਹੀਂ ਕਰਦਾ, ਪਰ ਰਿਕਾਰਡ ਚੋਰੀ ਕਿਉਂ ਹੋਇਆ, ਕਿ ਕਿਹੜਾ ਬੰਦਾ ਵੜ ਗਿਆ ਪਟਵਾਰਖਾਨੇ ਦੇ ਵਿੱਚ। ਜਿਹੜੀ ਘਟਨਾ ਉਹ ਅਟਾਰੀ ਸਰਕਲ ਦਾ ਪਟਵਾਰੀ ਹੈ ਰਮੇਸ਼ ਢੀਂਗਰਾ, ਇਹਦਾ ਰਿਕਾਰਡ ਚੋਰੀ ਹੋ ਗਿਆ ਸੀਗਾ, ਸਰਕਾਰੀ ਰਿਕਾਰਡ, ਤੇ ਇੱਕ ਕਬਾੜੀਏ ਪਾਸੇ ਮਿਲ ਗਿਆ ਵਾ। ਤੇ ਜਿਹੜਾ ਇਹ ਕਬਾੜ ਦਾ ਕੰਮ ਕਰਦਾ ਸੁਰੇਸ਼ ਕੁਮਾਰ ਬੰਦਾ, ਇਹਨੇ ਇਹਦਾ ਜਿਹੜਾ ਜਾਣਕਾਰੀ ਹੈ ਇਹਦੀ ਉਹ ਖੁਦ ਪਟਵਾਰੀਆਂ ਨੂੰ ਦਿੱਤੀ ਹੈ। ਤੇ ਇਸ ਮਗਰੋਂ ਉਹ ਜਿਹੜਾ ਚੋਰੀ ਹੋਇਆ ਸੀਗਾ 2 ਬੋਰੀਆਂ ਰਿਕਾਰਡ ਪੁਲਿਸ ਨੇ ਉਹ ਰਿਕਾਰਡ ਕਬਜ਼ੇ ਦੇ ਵਿੱਚ ਲਿਆ। ਸੋ ਦੱਸਦੇ ਆ ਕਿ ਕੋਈ ਬੰਦਾ ਆਇਆ ਸੀ ਇਹਨਾਂ ਕੋਲੇ ਆਟੋ ਰਿਕਸ਼ਾ ਤੇ 2 ਬੋਰੀਆਂ ਰੱਦੀ ਰੱਖ ਕੇ, ਤੇ ਉਹ ਕਬਾੜ ਵਿੱਚ ਇੱਥੇ ਆਇਆ ਸੀ ਕਬਾੜ ਵੇਚਣ, ਤੇ 800 ਰੁਪਏ ਦੇ ਵਿੱਚ ਉਹ ਰੱਦੀ ਜਿਹੜੀ ਹੈ ਖਰੀਦੀ ਸੀਗੀ। ਕਮਾਲ ਦੀ ਗੱਲ ਆ, 2 ਬੋਰੀਆਂ ਲੈ ਕੇ ਆਉਂਦਾ ਬੰਦਾ ਵਾ ਕਬਾੜ ਦੇ ਵੇਚਣ ਦੇ ਲਈ, ਔਰ ਦੋਨੇ ਬੋਰੀਆਂ ਤੋਂ ਪਤਾ ਲੱਗਦਾ ਕਿ ਉਹ ਜਿਹੜਾ ਕਬਾੜ ਆ ਉਹ ਪਟਵਾਰਖਾਨੇ ਦਾ, ਮਤਲਬ ਕਿ ਉੱਥੋਂ ਚੋਰੀ ਹੋ ਗਿਆ। ਹੁਣ ਸਮਝ ਤੋਂ ਬਾਹਰ ਹੈ ਇਹ ਗੱਲ ਕਿ ਇੱਥੇ ਲੋਕ ਪੜ੍ਹੇ ਲਿਖੇ ਨੌਜਵਾਨ ਤੁਰੇ ਫਿਰਦੇ ਨੇ, BTech, MTech, BA, MBA, MCA, ਉਹ ਵਿਚਾਰੇ 7-8 ਹਜ਼ਾਰ ਤੇ ਨੌਕਰੀਆਂ ਭਾਲਦੇ ਫਿਰਦੇ, ਜਦਕਿ ਜਿਹੜੇ ਸਰਕਾਰੀ ਬੰਦੇ ਆ, ਜਿਹੜੇ ਸਰਕਾਰੀ ਅਫਸਰ ਆ, ਉਹਨਾਂ ਨੂੰ 80-80, 90-90 ਹਜ਼ਾਰ ਰੁਪਇਆ ਤਨਖਾਹ ਮਿਲਦੀ ਆ। ਔਰ ਇਹ ਅਫਸਰ ਇੰਨੇ ਕੁ ਨਲਾਇਕ ਨੇ, ਇਹਨਾਂ ਦੇ ਵਿੱਚੋਂ ਕਈ, ਸਾਰੇ ਨਹੀਂ ਮੈਂ ਕਹਿੰਦਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਰਿਕਾਰਡ ਕਿੱਥੇ। ਤੇ ਜੇ ਬੰਦੇ ਮੇਰਾ ਖਿਆਲ ਹੈ ਕਿ ਕਿਤੇ ਹੁਨਰਮੰਦ ਜਾਂ ਕਿਤੇ ਹੋਰ ਫਰਮ 'ਚ ਕੰਮ ਕਰਦੇ ਹੋਣ ਤਾਂ ਇਹਨਾਂ ਨੂੰ ਘੰਟਾ ਨਾ ਕੋਈ ਚੱਲੇ। ਸੋ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਜੇ ਢੀਂਗਰਾ ਸਾਹਿਬ ਦਾ ਕੋਈ ਦੋਸ਼ ਹੈ ਇਹਦੇ 'ਚ ਤਾਂ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਬਰਖਾਸਤ ਹੋਣਾ ਚਾਹੀਦਾ ਉਹ ਬੰਦਾ ਜਿਹੜਾ ਆਪਣਾ ਰਿਕਾਰਡ ਨਹੀਂ ਸਾਂਭ ਸਕਦਾ ਜੀ। ਬਿਲਕੁਲ ਜੀ, ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਜਾਣ ਬੁੱਝ ਕੇ ਕੀਤੀਆਂ, ਇਹ ਪੜ੍ਹੇ ਲਿਖੇ ਲੋਕ ਵੀ ਯੂਨੀਵਰਸਿਟੀਆਂ ਦੇ BP ਵੀ ਇਸੇ ਤਰ੍ਹਾਂ ਕਰਦੇ ਆ ਕਿ ਜਿਹੜਾ ਇਤਿਹਾਸ ਹੁੰਦਾ ਉਹਨਾਂ ਨੂੰ ਵੀ ਰੱਦੀ ਦੇ ਵਿੱਚ ਹੀ ਤੋੜ ਦਿੰਦੇ ਆ। ਇਹ ਸਾਰਾ ਇਹਨਾਂ ਦਾ ਜਾਣ ਬੁੱਝ ਕੇ ਹੈਗਾ। ਤੇ ਅੱਗੇ ਆਪਾਂ ਗੁਰਮੁਖ ਸਿੰਘ ਦੇ ਸਟੈਂਡ ਦੀ ਜੇ ਗੱਲ ਕਰੀਏ, ਕਹਿੰਦੇ ਸਾਈਕਲ ਨੂੰ ਸਟੈਂਡ ਹੁੰਦਾ, ਪਰ ਇਹਨਾਂ ਦੇ ਸਟੈਂਡ ਘੁੰਮਦੇ ਰਹਿੰਦੇ ਆ। ਨਹੀਂ, ਇਸ ਵੇਲੇ ਇਹਨਾਂ ਦੇ ਸਟੈਂਡ ਦਾ ਥੋੜ੍ਹਾ ਜਿਹਾ ਮੈਂ ਕਹਿ ਸਕਦਾ ਵੀ ਸਾਨੂੰ ਥੋੜ੍ਹਾ ਜਿਹਾ ਦੇਖਣਾ ਪਊਗਾ, ਕਿਉਂਕਿ ਗੱਲ ਇਹ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦਾ ਘਰ ਖਾਲੀ ਕਰਾਉਣ ਦੇ ਲਈ ਦਬਾਅ ਪਾਇਆ ਗਿਆ ਸੀ, ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਫੈਸਲਾ ਕੀਤਾ ਗੁਰੂ ਦੀ ਭਾਵਨਾ ਦੇ ਵਿੱਚ ਰਹਿ ਕੇ ਕੀਤਾ, ਸਿਧਾਂਤ ਦੇ ਮੁਤਾਬਕ ਕੀਤਾ। ਸੋ ਹੁਣ ਗੱਲ ਕੀ ਸੀ ਅਸਲ ਦੇ ਵਿੱਚ? ਗੱਲ ਇਹ ਸੀਗੀ ਕਿ ਜਦੋਂ ਉਹ ਆਪਾਂ ਕਹਿ ਲਈਏ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਡੇਰਾ ਮੁਖੀ ਦਾ ਜਿਹੜਾ ਵਿਵਾਦ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਕਰਨ ਦਾ, ਉਸ ਤੋਂ ਬਾਅਦ ਉਹਨਾਂ ਨੇ ਖੁਲਾਸਾ ਕੀਤਾ ਸੀ ਇਹਦੇ ਬਾਰੇ, ਤੇ ਝੂਠ ਬੋਲਣ ਦੇ ਦੋਸ਼ ਵੀ ਲਾਏ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੜੇ ਇਹਨਾਂ ਨੂੰ ਜਿਹੜਾ ਵਾ ਉਸ ਵਿਵਾਦਾਂ ਦੇ ਵਿੱਚ ਘਿਰਨਾ ਪਿਆ। ਹੁਣ ਦੱਸਦੇ ਆ ਕਿ ਸ਼੍ਰੋਮਣੀ ਕਮੇਟੀ ਨੇ ਇਹਨਾਂ ਦਾ ਬਿਜਲੀ ਪਾਣੀ ਦਾ ਕਨੈਕਸ਼ਨ ਬੰਦ ਕਰਤਾ ਸੀਗਾ, ਉਹ ਬਹਾਲ ਕਰ ਦਿੱਤਾ ਗਿਆ। ਪਰ ਠੀਕ ਹੈ ਕਿ ਜਿਹੜੇ ਬੰਦੇ ਆਪਣੀ ਅੰਤਰਾਤਮਾ ਦੀ ਆਵਾਜ਼ ਤੇ ਗੁਰੂ ਦੀ ਭਾਵਨਾ ਦੀ ਭੈ ਖਾਂਦੇ ਆ ਉਸ ਚੀਜ਼ ਤੋਂ, ਤਾਂ ਬੋਲਦੇ ਨੇ। ਪਰ ਸੱਪ ਲੰਘੇ ਤੋਂ ਛੋਟਾ ਲੀਹ ਕੁੱਟਣ ਦਾ ਕੋਈ ਮਤਲਬ ਨਹੀਂ ਬਣਦਾ। ਇਹਨਾਂ ਨੂੰ ਉਦੋਂ ਹੀ
खुल के चीज़ संगत के सामने कहनी चाहिए सी जदों माफ़ी दी गई सी कि मेरा ये कोई रोल नहीं, ये जिहड़ा सारा धकवंज जिहड़ा घड़िया गया वा ये फलाने फलाने बंदे शामिल ने। पर उदों तुसीं सारे जानते हो कि पंजाब नूं किवें भट्ठी दे विच झोक दिता सी इस पूरे घटनाक्रम ने, और बड़ा संताप हो गया। पर ये साल तो बाद खुलासे कर रहे हैं कि आ वापरिया सी, वो वापरिया सी। तो बिल्कुल तुहाडी गल जायज़ है कि स्टैंड साइकिल का हुंदा वा, पर अजकल आगूआं दी कोई स्टैंड नहीं है जी। बिल्कुल जी, इन्हां दा कोई पता नहीं कित्थे यू टर्न मार के नहीं जा वड़ना है। तो अगे आपां पंजाबी दे लेखक जो नामवर सी अफजल एहसान रंधावा दा देहांत। हाँ जी, लहिंदे पंजाब दे जिहड़े काफ़ी मैं कहूँगा कि मकबूल लेखक मन्ने जाते हैं और सियासतदान ने, बकायदा पाकिस्तान नैशनल असैंबली के मैंबर रहे ने और फैसलाबाद हाई कोर्ट दे विच सीनियर वकील भी रहे ने। ते हुण वो इस वेले साडे विचकार नहीं रहे, उन्होंने सवास त्याग दिते है। 1 सितंबर 1937 में इन्हां दा जन्म होया सी श्री अमृतसर साहब दे विच, ते वंड तो बाद वो पाकिस्तान दे फैसलाबाद दे विच जा बसे सीगे। 20 तो वध किताबां लिखियां ते शाहमुखी तो इलावा पंजाबी दे विच भी छपियां किताबां, नावल भी लिखे। ते पर जिहड़ी इन्हां नूं चर्चा मिली, जिहड़े नोटड होए तां वो एक जदों 1984 दे विच साका नीला तारा वापरिया सीगा तां उदों इन्हां ने दुख प्रगटाया सीगा ते एक कविता लिखी सी इन्हां ने नवां घल्लूघारा, ते बहुत चर्चित सी कविता और किते ना किते सच्चाई दे नेड़े ढुकदी सी। उस तो बाद फिर लोकां ने इन्हां नूं नोट करना, इन्हां दीयां किताबां पढ़नियां शुरू कीतियां तां पता लग्या कि इन्हां ने जिहड़े नावल लिखे दीवा ते दरिया, दुआबा, सूरज ग्रहण, पंध बहुत मकबूल होए। तलवार ते घोड़ा, मुन्ना को लाहौर वर्गे कहानी संग्रह जिहड़े मकबूल होए। इस तो इलावा उन्होंने वार जिहड़ियां ने मिट्टी दी महक ते प्याली वो लिखियां, वो बहुत मकबूल होईयां। सो चर्चित सियासतदान और एक मकबूल ਸਾਹਿਤ हस्ती जिहड़ी है वो इस वेले साडे विचकार नहीं रही। सो कह सकते हैं कि ਸਾਹਿਤ जगत नूं बहुत वड्डा घाटा पिया इस चीज़ नाल जी। जी बिल्कुल, घाटे वाली गल है। तो अगे आप अखीर दे विच गल करते हैं चंडीगढ़ का अमरजीत विश्व कप अंडर 17 का कप्तान नियुक्त। हाँ जी बिल्कुल, जदों असीं खबरां साझियां करते हैं तो शायद स्रोतां नूं भी लगता होना है कि ज़्यादा नैगेटिविटी फैला रहे ने जां ज़्यादा नकारात्मक खबरां कर रहे हैं, पर जिहड़ी सिस्टम की सच्चाई है वो सामने लियाउणी बहुत जरूरी है। पर नाल ये है कि कई बारी सानूं ये हुंदा असीं लभदे रहिंदे हां कि कोई चंगी खबर मिले तो असीं शेयर करिए, कोई चंगा सुनेहा आवे किसी पासों। तां मणीपुर तो यह मुंडा आया सीगा जी अमरजीत सिंह, ते वो मुंडे ने कदे सोचिया भी नहीं सीगा भी चंडीगढ़ जाके खेडण दी सलाह दी जिंदगी बदल सकदी है। हुण 6 शहरां दे विच होना अंडर 17 जिहड़ा विश्व कप है, ਉਹਦੇ ਲਈ उस मुंडे ਨੂੰ भारतीय टीम का कप्तान चुनिया गया वा, ਜਿਹੜਾ मुंडा मणिपुर तो चंडीगढ़ आया सीगा। ते 2011 ਦੇ ਵਿੱਚ ਇਹ ਚੰਡੀਗੜ੍ਹ ਆਇਆ ਸੀਗਾ ਤੇ ਉਦੋਂ ਚੰਡੀਗੜ੍ਹ ਫੁੱਟਬਾਲ ਐਸੋਸੀਏਸ਼ਨ ਦੇ ਵਿੱਚ ਇਹਨੇ ਖੇਡਣਾ ਸ਼ੁਰੂ ਕੀਤਾ ਸੀ, ਮਿਹਨਤੀ ਸੀ। ਤੇ ਗੋਆ ਦੇ ਦੌਰਾਨ 2015 ਦੇ ਵਿੱਚ ਗੋਆ ਦੇ ਵਿੱਚ ਇੱਕ ਟੂਰ ਗਿਆ ਸੀਗਾ ਤੇ ਫਿਰ ਇਹ ਮੁੰਡਾ ਜਿਹੜੇ ਕੌਮੀ ਚੋਣਕਾਰ ਆ ਸਾਡੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਚੜਿਆ ਤੇ ਫਿਰ ਹੁਣ ਦੇਖ ਲਓ ਤੁਸੀਂ ਕਿ ਇਹਨੂੰ ਕਪਤਾਨ ਬਣਾਇਆ ਗਿਆ ਜਿਹੜਾ ਵਿਸ਼ਵ ਕੱਪ ਹੋਣਾ ਵਾ। ਸੋ ਮਿਹਨਤ ਜਿਹੜੀ ਇਹਨੇ ਕੀਤੀ ਹੈ, ਦੱਸਦੇ ਕਿ ਛੁੱਟੀ ਵਾਲੇ ਦਿਨ ਵੀ ਗਰਾਊਂਡ ਦੇ ਵਿੱਚ ਖੇਡਦਾ ਰਹਿੰਦਾ ਸੀ ਔਰ ਘੰਟਿਆਂ ਵੱਧੀ ਮਿਹਨਤ ਕਰਦਾ ਸੀਗਾ। ਸੋ ਅੱਜ ਜੇ ਅਸੀਂ ਖਬਰ ਕੋਈ ਸਾਂਝੀ ਕਰ ਰਹੇ ਹਾਂ ਇਹਦੇ ਬਾਰੇ, ਅਮਰਜੀਤ ਸਿੰਘ ਬਾਰੇ, ਤਾਂ ਉਹ ਇਹਦੀ ਮਿਹਨਤ ਦਾ ਇੱਕ ਨਤੀਜਾ ਵਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਔਰ ਮੈਂ ਵੀ ਧੰਨਵਾਦ ਕਰਦਾ ਪੂਰੀ ਟੀਮ ਦਾ ਔਰ ਵਿਸ਼ਵ ਭਰ ਦੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਖਬਰਾਂ ਦੇ ਵਿੱਚ ਸੁਣਿਆ। ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਹੱਥ ਜੋੜ ਕੇ ਫਤਿਹ ਜੀ। जी तो जी श्रोते सन साडे नाल जुड़े हुए परवीन शर्मा जी जो करते हैं खबरां ते अज खबर ते नज़र दे विच साडे नाल शामिल सी। हुण अगले बुलेटिन तक बलविंदर कौर वालों आप सब नूं ही प्यार भरी सत श्री अकाल।